ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਏ ਹਾਂ। ਤੇ ਅੱਜ ਅਸੀਂ ਇਮਾਲ 2 ਬਾਬ ਈਦ ਪੈਂਤੀਕੋਸ ਦੇ ਤਾਲੁਕ ਨਾਲ ਅਸੀਂ ਸਿੱਖਾਂਗੇ। ਤੇ ਬਾਈਬਲ ਦੇ ਵਿੱਚ ਲਿਖਿਆ ਹੈ ਇਮਾਲ ਦੀ ਕਿਤਾਬ ਉਹਦਾ 2 ਬਾਬ ਉਹਦੀ ਪਹਿਲੀ ਆਇਤ ਤੋਂ, ਤੇ ਜਦ ਪੈਂਤੀਕੋਸ ਦਾ ਦਿਨ ਆ ਗਿਆ ਸਾਰੇ ਇੱਕ ਥਾਂ ਇਕੱਠੇ ਹੋਏ ਤੇ ਇੱਕਦਮ ਅਸਮਾਨ ਤੋਂ ਇੱਕ ਆਵਾਜ਼ ਆਈ ਜਿਵੇਂ ਵੱਡੀ ਹਨੇਰੀ ਤੇ ਸ਼ੂਕਰ ਹੋਏ, ਤੇ ਸਾਰਾ ਘਰ ਜਿੱਥੇ ਉਹ ਬੈਠੇ ਸਨ ਉਹਦੇ ਨਾਲ ਭਰ ਗਿਆ ਤੇ ਅੱਗ ਦੀਆਂ ਪਾਟੀਆਂ ਹੋਈਆਂ ਅਤੇ ਵਾਂਗਰ ਉਹਨਾਂ ਨੂੰ ਬੋਲੀਆਂ ਵਿਖਾਈ ਦਿੱਤੀਆਂ ਤੇ ਉਹਨਾਂ ਵਿੱਚੋਂ ਹਰ ਇੱਕ ਦੇ ਉੱਤੇ ਆ ਕੇ ਠਹਿਰ ਗਈਆਂ। ਤਦ ਉਹ ਪਾਕਰੂ ਨਾਲ ਭਰ ਗਏ ਤੇ ਓਪਰੀਆਂ ਬੋਲੀਆਂ ਬੋਲਣ ਲੱਗੇ ਜਿਵੇਂ ਰੂਹ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਇਹ ਵਾਕਿਆ ਇਮਾਲ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਤੇ ਇਮਾਲ ਦੀ ਕਿਤਾਬ ਨੂੰ ਮੁਕੱਦਸ ਲੂਕਾ ਨੇ ਲਿਖਿਆ ਤੇ ਇਮਾਲ ਦੀ ਕਿਤਾਬ ਨੂੰ ਰਸੂਲਾਂ ਦੇ ਅਮਾਲ ਤੇ ਕਹਿੰਦੇ ਨੇ ਤੇ ਰੂਲ ਕੁਸ ਦੇ ਕੰਮ ਵੀ ਕਹਿੰਦੇ ਨੇ, ਇਸ ਲਈ ਕਿ ਰੂਲ ਕੁਸ ਦੇ ਕੰਮ ਬੜੇ ਹੋਏ ਨੇ ਜਿਹੜੇ ਇਮਾਲ ਦੀ ਕਿਤਾਬ ਦੇ ਵਿੱਚ ਲਿਖੇ ਹੋਏ ਨੇ ਤੇ ਇਹ ਸ਼ਰਫ ਹਾਸਲ ਹੋਇਆ ਵੇ ਮੁਕੱਦਸ ਲੂਕਾ ਨੂੰ। ਮੁਕੱਦਸ ਲੂਕਾ ਨੇ ਲੂਕਾ ਦੀ ਅੰਜੀਲ ਵੀ ਲਿਖੀ ਹੈ ਤੇ ਇਹ ਨਾਲ ਇਮਾਲ ਦੀ ਕਿਤਾਬ ਵੀ ਲਿਖੀ ਹੈ। 2 ਕਿਤਾਬਾਂ ਲਿਖਣ ਦਾ ਉਹਨੂੰ ਸ਼ਰਫ ਹਾਸਲ ਹੋਇਆ ਹੈ ਤੇ ਇਹ ਈਦ ਪੈਂਤੀਕੋਸ ਦਾ ਦਿਨ ਸੀ। ਲੇਕਿਨ ਇਸ ਤੋਂ ਪਹਿਲਾਂ ਕੀ ਹੋਇਆ? ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਜਦੋਂ ਅਸਮਾਨ ਤੇ ਜਾਣ ਲੱਗਾ ਤੇ ਉਹਨੇ ਇੱਕ ਗੱਲ ਆਪਣੇ ਸ਼ਾਗਿਰਦਾਂ ਨੂੰ ਕਹੀ। ਉਹ ਕੀ? ਇੱਕ ਹੁਕਮ ਦਿੱਤਾ, ਕਹਿੰਦਾ ਜਿੰਨੀ ਦੇਰ ਤੱਕ ਤੁਹਾਨੂੰ ਕੂਵਤ ਦਾ ਲਿਬਾਸ ਨਾ ਮਿਲੇ ਉਨੀ ਦੇਰ ਤੱਕ ਤੁਸੀਂ ਯਰੂਸ਼ਲਮ ਦੇ ਵਿੱਚ ਹੀ ਰਹਿਣਾ, ਯਰੂਸ਼ਲਮ ਤੋਂ ਬਾਹਰ ਨਹੀਂ ਜਾਣਾ। ਯਿਸੂ ਮਸੀਹ ਤੇ ਅਸਮਾਨ ਤੇ ਚਲਾ ਗਿਆ ਤੇ ਸ਼ਾਗਿਰਦਾਂ ਨੇ ਉਹਦੀ ਗੱਲ ਵੀ ਮੰਨੀ ਤੇ ਯਰੂਸ਼ਲਮ ਦੇ ਵਿੱਚ ਹੀ ਰਹਿੰਦੇ ਸਨ, ਯਾਨੀ ਉੱਥੋਂ ਹੀ ਇਕੱਠੇ ਹੁੰਦੇ ਹਨ ਤੇ ਦੁਆ ਕਰਦੇ ਸਨ ਤੇ ਆਪਣੇ ਆਪਣੇ ਘਰਾਂ ਨੂੰ ਟੁਰ ਜਾਂਦੇ, ਲੇਕਿਨ ਜ਼ਿਆਦਾ ਵਕਤ ਇਕੱਠੇ ਹੋ ਕੇ ਤੇ ਦੁਆ ਕਰਨ 'ਚ ਗੁਜ਼ਾਰਦੇ ਹਨ। ਈਦ ਪੈਂਤੀਕੋਸ ਤੋਂ ਪਹਿਲਾਂ ਇੱਕ ਹੋਰ ਉਹਨਾਂ ਕੰਮ ਕਰ ਲਿਆ ਕਿ 11 ਸ਼ਾਗਿਰਦ ਬਚੇ ਸਨ। 12ਵਾਂ ਯਹੂਦਾ ਇਸਕਰਿਯੂਤੀ ਤੇ ਮਰ ਗਿਆ ਸੀ ਕਿ ਉਹਨੇ ਖੁਦਕਸ਼ੀ ਕਰ ਲਈ ਸੀ ਤੇ ਉਹਦੀ ਥਾਂ 'ਤੇ ਉਹਨਾਂ ਨੇ ਖੁਦਾ ਦੇ ਹਜ਼ੂਰ ਦੁਆ ਕੀਤੀ ਤੇ ਕੁਰਾ ਪਾਇਆ ਤੇ ਮਤੀਆ ਨਾਂ ਦੇ ਸ਼ਖਸ ਦਾ ਕੁਰਾ ਨਿਕਲਿਆ ਤੇ ਇਸ ਲਈ 12ਵਾਂ ਸ਼ਾਗਿਰਦ ਰਸੂਲ ਮਤੀਆ ਨੇ ਜਿਹੜਾ ਉਹ ਸ਼ਾਮਲ ਹੋਇਆ ਤੇ 12 ਦੀ ਜਮਾਤ ਜਿਹੜੀ ਸੀ ਉਹ ਹੋ ਗਈ। ਲੇਕਿਨ ਮੈਂ ਇਸ ਤੋਂ ਪਹਿਲਾਂ ਇਹ ਦੱਸਾਂ ਕਿ ਇਹ 120 ਲੋਕ ਸਨ ਜਿਹੜੇ ਰੋਜ਼ ਇਕੱਠੇ ਹੁੰਦੇ ਹਨ ਤੇ ਦੁਆ ਕਰਦੇ ਸਨ ਤੇ ਈਦ ਪੈਂਤੀਕੋਸ ਵਾਲੇ ਦਿਨ ਵੀ ਸਾਰੇ ਇਕੱਠੇ ਹੋਏ ਤੇ ਦੁਆ ਕਰਦੇ ਨੇ। ਹੁਣ ਜ਼ਰਾ ਮੈਂ ਬੜੀ ਇੱਕ ਗੱਲ ਦੱਸਣ ਡਿਆ, ਈਦ ਪੈਂਤੀਕੋਸ ਜਿਹੜੀ ਹੈ ਇਹ ਪਹਿਲੇ ਫਲਾਂ ਦੀ ਈਦ ਹੈ। ਇਸ ਦਿਨ ਲੋਕ ਆਪਣੇ ਫਲ ਖੁਦਾ ਦੇ ਹਜ਼ੂਰ ਲਿਆਉਂਦੇ ਸਨ, ਯਾਨੀ ਖੇਤ ਦੇ ਵਿੱਚੋਂ ਪੈਲੀ ਦੇ ਵਿੱਚੋਂ ਜਿਹੜਾ ਵੀ ਫਲ ਹੁੰਦਾ ਸੀ, ਕੋਈ ਅੰਬ ਹੈ, ਫਾਲਸਾ, ਕੇਲਾ, ਯਾਨੀ ਕਿ ਇਹ ਜਾਂ ਜੌਂ ਜਾਂ ਜਿਹੜੀ ਵੀ ਫਸਲ ਆਉਂਦੀ ਸੀ ਉਹਦਾ ਪਹਿਲਾ ਫਲ ਜਿਹੜਾ ਸੀ ਉਹ ਖੁਦਾ ਦੇ ਹਜ਼ੂਰ ਲਿਆਉਂਦੇ ਸਨ ਤੇ ਇਹ ਉਸ ਦਿਨ ਖੁਦਾ ਦੇ ਹਜ਼ੂਰ ਯਾਨੀ ਹੈਕਲ ਦੇ ਵਿੱਚ ਲੈ ਕੇ ਜਾਣਾ ਸੀ। ਲੇਕਿਨ ਇਹ 12 ਸ਼ਾਗਿਰਦ ਵੀ ਤੇ ਯਾਨੀ ਕਿ ਟੋਟਲ 120 ਦੀ ਜਮਾਤ ਜਿਹੜੀ ਹੈ ਇਹ ਹੈਕਲ ਨਹੀਂ ਗਈ। ਇਹਨਾਂ ਖੁਦਾਵੰਦ ਯਿਸੂ ਮਸੀਹ ਦੀ ਫਰਮਾਬਰਦਾਰੀ ਕੀਤੀ, ਜਿਹੜਾ ਹੁਕਮ ਦਿੱਤਾ ਸੀ। ਇਹ ਈਦ ਮਨਾਉਣ ਉੱਥੇ ਨਹੀਂ ਗਏ, ਲੇਕਿਨ ਆਪਣੇ ਕਮਰੇ 'ਚ ਠਹਿਰੇ ਹੋਏ ਨੇ, ਇੱਕ ਘਰ 'ਚ ਠਹਿਰੇ ਹੋਏ ਨੇ ਤੇ ਬਾਈਬਲ ਦੱਸਦੀ ਹੈ ਕਿ ਹਾਲੀ ਪਹਿਲਾ ਪਹਿਰ ਹੈ। ਪਹਿਲਾ ਪਹਿਰ ਯਾਨੀ ਸਵੇਰ 6 ਤੋਂ 9, ਸਵੇਰ 6 ਤੋਂ 9 ਆ ਤੇ ਇਹ ਦੁਆ ਕਰਨ ਡਏ ਨੇ ਤੇ ਦੁਆ ਕਰਨ ਡਏ ਨੇ ਤੇ ਇਕੱਠੇ ਹੋ ਗਏ। ਹੁਣ ਮੈਂ ਫਿਰ ਦੱਸਣ ਲੱਗਾ, ਜਰਾ ਗੱਲ ਸਮਝਿਆ ਜੀ। ਅੱਜ ਅਸੀਂ ਖਾਸ ਚੀਜ਼ ਸਿੱਖਾਂਗੇ। ਯਿਸੂ ਮਸੀਹ ਨੇ ਹੁਕਮ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਤੁਹਾਨੂੰ ਕੂਵਤ ਦਾ ਲਿਬਾਸ ਨਾ ਮਿਲੇ ਯਰੂਸ਼ਲਮ ਤੋਂ ਬਾਹਰ ਨਾ ਜਾਇਆ ਜੀ।
ਤੇ ਇਹ ਯਰੂਸ਼ਲਮ ਦੇ ਵਿੱਚ ਹੀ ਨੇ ਤੇ ਇਕੱਠੇ ਹੋਏ ਨੇ। ਇਹਨਾਂ ਯਿਸੂ ਮਸੀਹ ਦੀ ਹੁਕਮ ਦੀ ਫਰਮਾਬਰਦਾਰੀ ਵੀ ਕੀਤੀ ਹੈ ਤੇ ਇਕੱਠੇ ਵੀ ਹੋਏ ਨੇ। ਦੋ ਕੰਮ ਕੀਤੇ ਨੇ ਇਹਨਾਂ ਨੇ, ਤੇ ਉਹ ਦੋ ਕੰਮ ਜਿਹੜੇ ਕੀਤੇ ਨੇ ਤੇ ਵਕਤ ਆ ਗਿਆ ਕਿ ਹੁਣ ਖੁਦਾ ਇਹਨਾਂ ਨੂੰ ਰੂਲ ਕੁਸ ਇਹਨਾਂ ਤੇ ਨਾਜ਼ਲ ਕਰਨ ਲੱਗਾ। ਤੇ ਬਾਈਬਲ ਕਹਿੰਦੀ ਏ ਕਿ ਈਦੇ 35 ਕੋਸ ਦਾ ਦਿਨ ਸੀ ਤੇ ਖੁਦਾ ਆਸਮਾਨ ਤੋਂ ਵੇਂਦਾ ਪਿਆ। ਹੈਕਲ ਦੇ ਵਿੱਚ ਉਹ ਵੇਂਦਾ ਪਿਆ ਕਿ ਲੋਕ ਪਹਿਲੇ ਫਲ ਲਿਆਂਦੇ ਨੇ ਤੇ ਖੁਦਾ ਕਬੂਲ ਕਰਦਾ ਪਿਆ। ਤੇ ਇਹਨਾਂ ਨੂੰ ਜਦੋਂ ਖੁਦਾ ਨੇ ਧਿਆਨ ਕੀਤਾ ਕਿ ਇਹ ਸਾਰੇ ਬੈਠੇ ਨੇ ਤੇ ਹੁਣ ਇਹਨਾਂ ਨੂੰ ਕੋਈ ਦੇਣ ਲਈ ਆਇਆ ਵੇ, ਤੇ ਉਹ ਦੇਣਾ ਕੀ ਸੀ? ਰੂਲ ਕੁਸ। ਤੇ ਖੁਦਾ ਦੀ ਜਦੋਂ ਹਜ਼ੂਰੀ ਹੁੰਦੀ ਏ ਤੇ ਬਾਈਬਲ ਦੱਸਦੀ ਏ ਕਿ ਇੱਕਦਮ ਅਸਮਾਨ ਤੋਂ ਆਵਾਜ਼ ਆਉਂਦੀ ਏ, ਇੰਝ ਆਉਂਦੀ ਏ ਜਿਵੇਂ ਹਨੇਰੀ ਆ ਗਈ ਏ, ਵੱਡੀ ਹਨੇਰੀ। ਉਹ ਇੰਨੀ ਹਨੇਰੀ ਸੀ ਕਿ ਕਮਰੇ ਦੀਆਂ ਨੀਹਾਂ ਜਿਹੜੀਆਂ ਸਨ ਨਾ ਉਹ ਵੀ ਹਿੱਲ ਗਈਆਂ, ਉਹ ਗੂੰਜਣ ਲੱਗ ਗਿਆ, ਘਰ ਗੂੰਜਣ ਲੱਗ ਪਿਆ, ਬੁਨਿਆਦਾਂ ਹਿੱਲ ਗਈਆਂ। ਲੇਕਿਨ ਵੇਖੋ ਵੱਡੀ ਗੱਲ ਜਿਹੜੀ ਏ, 120 ਦੇ ਲੋਕ ਜਿਹਦੇ ਚ ਔਰਤਾਂ ਵੀ ਸ਼ਾਮਲ ਨੇ, ਬੰਦੇ ਵੀ ਸ਼ਾਮਲ ਨੇ, ਡਰਿਆ ਕੋ ਨਹੀਂ। ਐ ਨਹੀਂ ਕਿ ਛੱਤ ਡਿੱਗ ਪੈਗੀ, ਨਹੀਂ ਹੋਇਆ ਉਸੇ ਕਮਰੇ ਦੇ ਅੰਦਰ ਹੀ ਏ, ਬਾਹਰ ਕੁਝ ਨਹੀਂ ਹੋਇਆ। ਬਾਹਰ ਕਿਸੇ ਨੂੰ ਕੋਈ ਕਿਸੇ ਗੱਲ ਦਾ ਕੋਈ ਪਤਾ ਨਹੀਂ ਕੀ ਏ, ਲੇਕਿਨ ਅੰਦਰ ਇੱਕਦਮ ਹਨੇਰੀ ਤੇ ਜਿਵੇਂ ਬੁਨਿਆਦਾਂ ਹਿੱਲਣ ਡੈ ਪਈਆਂ ਨੇ, ਤੇ ਸ਼ੋਰ ਇੰਨਾ ਕਿ ਹੱਦ ਤੋਂ ਜ਼ਿਆਦਾ ਜਿਵੇਂ ਵੱਡੀ ਹਨੇਰੀ ਦਾ ਸ਼ੋਰ ਹੈਗਾ, ਸ਼ੂ। ਲੇਕਿਨ ਲੋਕ ਡਰੇ ਨਹੀਂ ਗਏ। ਉਹ ਦਰਅਸਲ ਰੂਲ ਕੁਸ ਦੀ ਹਜ਼ੂਰੀ ਸੀ, ਰੂਲ ਕੁਸ ਆਇਆ ਸੀ। ਖੁਦਾ ਜਦੋਂ ਆਉਂਦਾ ਤੇ ਉਦੋਂ ਇੰਜ ਦੇ ਕੰਮ ਹੁੰਦੇ ਨੇ। ਪਹਾੜ ਤੇ ਮੂਸਾ ਜਦੋਂ ਮਿਲਦਾ ਤੇ ਮੂਸਾ ਮਿਲਣ ਜਾਂਦਾ ਤੇ ਲੋਕ ਕਹਿੰਦੇ ਨੇ ਅਸਾਂ ਵੀ ਜਾਣਾ, ਤੇ ਕਹਿੰਦਾ ਆ ਜਾਓ। ਤੇ ਜਦੋਂ ਹਾਲੀ ਅੱਧ 'ਚ ਹੀ ਜਾਂਦੇ ਨੇ ਨਾ ਤੇ ਪਹਾੜ ਹਿੱਲਣ ਲੱਗਾ ਤੇ ਲੋਕ ਕਹਿੰਦੇ ਨੇ ਮੂਸਾ ਤੂੰ ਇਕੱਲਾ ਜਾ, ਨਹੀਂ ਜਾਣਾ। ਉੱਤੇ ਤੇ ਧੂਆਂ ਤੇ ਹਰ ਚੀਜ਼ ਹਿੱਲਣ ਡਈ ਹੈ, ਡਰ ਗਏ। ਤੇ ਉਹਨਾਂ ਨੂੰ ਪਤਾ ਸੀ ਕਿ ਖੁਦਾ ਦੀ ਜਦੋਂ ਹਜ਼ੂਰੀ ਆਉਂਦੀ ਏ ਉਦੋਂ ਹਰ ਚੀਜ਼ ਹਿੱਲਦੀ ਏ ਤੇ ਧੂਆਂ ਵੀ ਆਉਂਦਾ, ਗੂੰਜ ਵਾਹ ਦੀ ਗੂੰਜ ਵੀ ਆਉਂਦੀ ਏ। ਤੇ ਇਸ ਲਈ ਉਹ ਡਰੇ ਨਹੀਂ, ਉਹਨਾਂ ਨੂੰ ਪਤਾ ਲੱਗ ਗਿਆ ਸੀ, ਉਹ ਪੱਕੇ ਹੋ ਗਏ ਨੇ ਕਿ ਹੁਣ ਖੁਦਾ ਦੀ ਹਜ਼ੂਰੀ ਆਉਣ ਲੱਗੀ ਹੈ। ਤੇ ਬਾਈਬਲ ਦੱਸਦੀ ਏ ਕਿ ਹਨੇਰੀ ਦੀ ਵੱਡੀ ਸ਼ੂਕਰ ਏ ਤੇ ਸਾਰਾ ਘਰ ਜਿੱਥੇ ਉਹ ਬੈਠੇ ਨੇ ਉਹਦੇ ਨਾਲ ਭਰ ਗਿਆ। ਤੇ ਅੱਗੇ ਕਹਿੰਦਾ ਉਹਨਾਂ ਨੇ ਅੱਗ ਦੀਆਂ ਪਾਟੀਆਂ ਹੋਈਆਂ ਜਿਹੜੀਆਂ ਸਨ ਨਾ ਉਹ ਜੀਭਾਂ ਹੋਈ ਵੇਖੀਆਂ ਨੇ। ਉਹ ਜਦੋਂ ਵੇਖੀਆਂ ਨੇ ਤੇ ਉਹ ਫੇਰ ਵੀ ਨਹੀਂ ਡਰੇ। ਦੇਖੋ ਪਹਿਲੋਂ ਵਾਹ ਨਾਲ ਵੀ ਨਹੀਂ ਡਰੇ ਤੇ ਇਹ ਜੀਭਾਂ ਨਾਲ ਵੀ ਨਹੀਂ ਡਰੇ। ਹੁਣ ਮੈਂ ਜ਼ਰਾ ਹੋਰ ਗੱਲ ਦੱਸਣਾ ਤੁਹਾਨੂੰ ਜ਼ਰਾ ਸਮਝੋ। ਈਦੇ 35 ਕੋਸ ਤੇ ਬੈਠੇ ਨੇ, ਇਹਨਾਂ ਨੇ ਆਪਣੇ ਦੋ ਕੰਮ ਕਰ ਲਏ ਨੇ। ਖੁਦਾਵੰਦ ਦਾ ਹੁਕਮ ਵੀ ਮੰਨਿਆ, ਫਰਮਾਬਰਦਾਰ ਵੀ ਰਹੇ ਨੇ ਤੇ ਇਕੱਠੇ ਵੀ ਨੇ। ਤੇ ਅੱਗੇ ਜਦੋਂ ਖੁਦਾ ਕੰਮ ਕਰਨ ਲੱਗਾ ਤੇ ਹਨੇਰੀ ਆਈ ਏ, ਸ਼ੂਕਰ ਦੀ ਇਹਨਾਂ ਆਵਾਜ਼ ਸੁਣੀਏ ਤੇ ਇਹਨਾਂ ਚੁੱਪ ਕਰਕੇ ਸੁਣਿਆ, ਡਰੇ ਨਹੀਂ। ਇਹਨਾਂ ਨੂੰ ਪਤਾ ਲੱਗ ਗਿਆ ਕਿ ਲੈ ਵੀ ਹੁਣ ਖੁਦਾ ਆਂਡਿਆ। ਇਸ ਲਈ ਕਿ ਬਾਈਬਲ ਦੱਸਦੀ ਹੈ ਕਿ ਈਮਾਨ ਸੁਣਨ ਨਾਲ ਪੈਦਾ ਹੁੰਦਾ ਤੇ ਸੁਣਨਾ ਮਸੀਹ ਦੇ ਕਲਾਮ ਤੋਂ। ਜਦੋਂ ਇਹ ਸੁਣਨ ਲੱਗੇ ਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਲੈ ਵੀ ਹੁਣ ਖੁਦਾ ਕੁਝ ਕਰਨ ਲੱਗਾ ਤੇ ਇਹ ਆਪਣੇ ਈਮਾਨ ਤੇ ਪੱਕੇ ਹੋ ਗਏ ਨੇ। ਤੇ ਇਹਨਾਂ ਨੂੰ ਇਹ ਵੀ ਸਮਝ ਆ ਗਈ ਹੈ ਕਿ ਹੁਣ ਖੁਦਾ ਕੁਝ ਕਰੇਗਾ। ਜਿਹੜੇ ਸਾਡੇ ਇਹ ਚੁਕੰਨੇ ਹੋ ਗਏ ਨੇ, ਕੀ ਅਸੀਂ ਕਹਿੰਦੇ ਹਾਂ ਇੱਕਦਮ ਹੁਸ਼ਿਆਰ ਹੋ ਗਏ ਨੇ। ਤੇ ਜਦੋਂ ਅੱਗ ਦੀਆਂ ਫਟੀਆਂ ਹੋਈਆਂ ਜ਼ਬਾਨਾਂ ਆਈਆਂ ਨੇ ਤੇ ਉਦੋਂ ਅੱਖਾਂ ਕਿਸੇ ਨਹੀਂ ਖੋਲੀਆਂ, ਨਜ਼ਰ ਸਾਰਿਆਂ ਨੂੰ ਆਈਆਂ ਨੇ। ਤੇ ਉਹਦੇ ਨਾਲ ਕੀ ਹੋਇਆ ਕਿ ਇਹਨਾਂ ਦੇ ਉੱਤੇ ਆ ਕੇ ਠਹਿਰ ਗਈਆਂ ਨੇ। ਤੇ ਜਦੋਂ ਇਹਨਾਂ ਪਹਿਲੋਂ ਸੁਣਿਆ ਫਿਰ ਵੇਖਿਆ ਤੇ ਹੁਣ ਪਾਰਟੀਆਂ ਹੋਈਆਂ ਜਿਹੜੀਆਂ ਵੇਖੀਆਂ ਨੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਤੇ ਆ ਕੇ ਠਹਿਰ ਗਈਆਂ ਨੇ ਤੇ ਡਰਿਆ ਕੋ ਨਹੀਂ। ਤੇ ਬਾਈਬਲ ਕਹਿੰਦੀ ਰੂਲ ਕੁਸ ਨਾਲ ਭਰ ਗਏ ਨੇ। ਜਦੋਂ ਰੂਲ ਕੁਸ ਨਾਲ ਭਰ ਗਏ ਨੇ ਤੇ ਫਿਰ ਉਹ ਬੋਲੀਆਂ ਬੋਲਣ ਲੱਗ ਪਏ ਨੇ ਤੇ ਲੋਕ ਆਂਦੇ ਨੇ ਇਹ ਕੀ ਹੋ ਗਿਆ, ਇਹ ਕੀ ਹੋ ਗਿਆ, ਇਹ ਖਰੇ ਨਸ਼ੇ ਦੇ ਵਿੱਚ ਨੇ। ਤੇ ਪਤਰਸ ਆਂਦਾ ਨਸ਼ੇ 'ਚ ਨਹੀਂ, ਹਾਲੀ ਤੇ ਪਹਿਲਾ ਪਹਿਰ ਹੈ, ਯਾਨੀ 6 ਤੋਂ 9 ਸਵੇਰ 6 ਤੋਂ 9 ਹਾਲੀ ਤੇ ਦਿਨ ਚੜਿਆ ਹੈ। ਇਹ ਕੁਛ ਨਹੀਂ ਹੈਗਾ, ਘਬਰਾਓ ਨਾ। ਕਿ ਉਹਨਾਂ ਨੂੰ ਪਤਾ ਸੀ ਕਿ ਅੰਦਰ ਰੂਲ ਕੁਸ ਨਾਜ਼ਲ ਹੋ ਗਿਆ। ਤੇ ਅਸੀਂ ਇਹਦੇ ਤੇ ਅਗਲੀ ਵੀਡੀਓ ਤੇ ਫਿਰ ਇਹਨੂੰ ਸਮਝਾਂਗੇ, ਵੇਖਾਂਗੇ ਕਿ ਹਾਲੀ ਬੜਾ ਕੁਝ ਇਹਦਾ ਸਿੱਖਣ ਦਾ ਕੰਮ ਹੈਗਾ। ਤੇ ਮੈਂ ਇਹ ਜਾਰੀ ਰੱਖਾਂਗਾ
ਲੇਕਿਨ ਮੈਂ ਈਮਾਨ ਰੱਖਣਾ ਵਾਂ ਕਿ ਤੁਸੀਂ ਇਸ ਅੱਜ ਦੇ ਪੈਗਾਮ ਨੂੰ ਠੀਕ ਸਮਝਿਆ ਹੋਏਗਾ ਤੇ ਅਸੀਂ ਬਾਕੀ ਅੱਗੇ ਬਿਆਨ ਕਰਕੇ ਤੇ ਤੁਹਾਨੂੰ ਠੀਕ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।